जिस ਵੇਲੇ ਇਹਨਾਂ ਨੇ ਦੁਨੀਆ ਦੇ ਸਾਹਮਣੇ ਪੇਸ਼ ਕਰਨਾ ਹੁੰਦਾ ਸੰਵਿਧਾਨ ਇਹ ਬੜਾ ਸੈਕੂਲਰ ਨਜ਼ਰ ਆਉਂਦਾ, ਲੇਕਿਨ ਜਿਸ ਵੇਲੇ ਵਰਤਾਰੇ ਦੀ ਗੱਲ ਆਉਂਦੀ ਹੈ, ਇਹਦੀ ਪ੍ਰੈਕਟੀਕਲ ਇੰਪਲੀਮੈਂਟੇਸ਼ਨ ਦੀ ਗੱਲ ਆਉਂਦੀ ਹੈ ਤੇ ਵਿਸ਼ੇਸ਼ ਤੌਰ ਤੇ ਸਿੱਖਾਂ ਦੀ ਜੇ ਮੈਂ ਗੱਲ ਕਰਾਂ, ਇਹ ਡਿਸਕ੍ਰਿਮੀਨੇਟਰੀ ਹੈ। ਇਹ ਸੰਵਿਧਾਨ ਸਾਡਾ ਕਤਲ ਕਰਦਾ, ਇਹ ਸੰਵਿਧਾਨ ਸਾਡਾ ਖੂਨ ਚੂਸਦਾ। ਇਹ ਅੱਜ ਦਾ ਨਹੀਂ ਹੈ, ਬੜੀ ਲੰਬੀ ਦਾਸਤਾਨ ਹੈ। ਸੋ ਕੌਨਸਟੀਟਿਊਸ਼ਨਲ ਹੈਡਸ ਜਿਹੜੇ ਨੇ, ਜਿਨ੍ਹਾਂ ਨੇ ਕਿ ਸੰਵਿਧਾਨ ਦੀ ਸਪਿਰਿਟ ਦੇ ਮੁਤਾਬਕ ਲੋਕਾਂ ਨੂੰ ਇਨਸਾਫ ਦੇਣਾ ਹੈ, ਉਹ ਚੀਜ਼ਾਂ ਨਹੀਂ ਹੋ ਰਹੀਆਂ। ਸੋ ਗਵਰਨਰ ਵਾਸਤੇ ਇੰਨੀਆਂ ਜ਼ਬਰਦਸਤ ਪਾਵਰਸ ਨੇ ਅੰਡਰ ਆਰਟੀਕਲ 161। ਉਹਨੂੰ ਕਿਸੇ ਮੁੱਖ ਮੰਤਰੀ ਕੋਲ ਪੁੱਛਣ ਦੀ ਲੋੜ ਨਹੀਂ, ਉਹਨੂੰ ਕਹਿੰਦੇ ਸਵੀਪਿੰਗ ਰਾਈਟਸ, ਔਰ ਉਹ ਵਰਤੋਂ ਕਰਕੇ ਬੰਦਿਆਂ ਦੀ ਰਿਹਾਈ ਕਰ ਸਕਦਾ ਹੈ। ਅਸੀਂ ਸੋਚਦੇ ਸੀਗੇ ਕਿ ਸ਼ਾਇਦ ਜਿਹੜਾ ਹੈ ਗਵਰਨਰ ਇਸ ਬਾਰੇ ਕੁਝ ਕਰੇਗਾ, ਲੇਕਿਨ ਅਸੀਂ ਅੱਜ ਮਜਬੂਰ ਹੋ ਕਰਕੇ ਸਾਨੂੰ 6 ਫਰਵਰੀ ਦਾ ਜਿਹੜਾ ਦਿਹਾੜਾ ਚੁਣਨਾ ਪਿਆ। ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਵੱਲੋਂ ਮਿਲੇ ਹੋਏ ਆਦੇਸ਼ਾਂ ਮੁਤਾਬਕ ਦੇਖੋ, ਇੱਕ ਗੱਲ ਤੁਹਾਨੂੰ ਕਲੀਅਰ ਕਰਦੇ ਹਾਂ, ਚਾਹੇ ਦਿੱਲੀ ਸਰਕਾਰ ਹੋਏ ਚਾਹੇ ਕੇਂਦਰ ਦੀ ਸਰਕਾਰ ਹੋਵੇ, ਜਿਹੜੀ ਸਟੇਟ ਦੀ ਪਾਲਿਸੀ ਹੈ ਨਾ, ਜਿਹੜੇ ਪਰਮਾਨੈਂਟ ਜਿਹੜੀ ਸਰਕਾਰ ਹੈ ਉਹ ਹੈਗੀ ਬਿਊਰੋਕ੍ਰੇਸੀ ਕੋਲ, IAS ਐਂਡ IPS ਲੋਬੀ। ਚਾਹੇ ਉਹ ਕਾਂਗਰਸ ਹੋਏ, ਵਰਤਾਰਾ ਸਾਰਿਆਂ ਦਾ ਇੱਕੋ ਜਿਹਾ। ਲੱਗਦਾ ਕਿ ਮਨਜਿੰਦਰ ਸਿੰਘ ਸਿਰਸਾ ਜਿਹੜੇ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਆ, ਇਹ ਕੇਵਲ ਜਿਹੜੇ ਇਹ ਵਿਅਕਤੀ ਨਾ ਡਬਲ ਸਟੈਂਡਰਡ ਵਿੱਚ ਮਾਹਿਰ ਨੇ, ਪਤਾ ਨਹੀਂ ਕਿੱਥੋਂ ਟ੍ਰੇਨਿੰਗ ਲੈ ਕੇ ਆਏ ਨੇ। ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨਹੀਂ ਹੈਗੇ, ਇਹ ਲੋਕ ਸਰਕਾਰਾਂ ਦੇ ਸਿੱਖ ਨੇ। ਡਬਲ ਸਟੈਂਡਰਡ, ਟ੍ਰਿਪਲ ਸਟੈਂਡਰਡ, ਜਿੱਥੇ ਗਏ ਉਹੋ ਜੀ ਬੋਲੀ। ਇਹ ਕਲਗੀਧਰ ਪਾਤਸ਼ਾਹ ਨੂੰ ਖੁਸ਼ ਨਾ ਕਰਦੇ ਨੇ, ਇਹ ਆਪਣੇ ਮਾਸਟਰਸ ਨੂੰ ਖੁਸ਼ ਕਰਦੇ ਨੇ। ਇੰਡੀਆ ਵਿੱਚ 2013-14 ਵਿੱਚ ਜਿਸ ਮੋਦੀ ਸਰਕਾਰ ਬਣੀ ਸੀਗੀ, ਸਭ ਤੋਂ ਪਹਿਲਾ ਕਾਨੂੰਨ ਬਣਿਆ ਸੀਗਾ, ਜੇ ਕੋਈ ਗਊ ਦੀ ਮਾਰੇਗਾ ਤਾਂ ਉਸ ਨੂੰ ਉਮਰ ਕੈਦ ਹੈ, 20 ਸਾਲ ਦੀ ਕੈਦ। ਤੇ ਵਹੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਜਿਹੜਾ ਅੱਗ ਲਾਏਗਾ, ਚੋਰੀ ਕਰੇਗਾ, ਉਹਦੇ ਵਾਸਤੇ ਉਮਰ ਕੈਦ ਨਹੀਂ। ਭਾਰਤ ਅਤੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਸਰਕਾਰ ਵੱਲੋਂ ਦਿੱਤੀਆਂ ਹੋਈਆਂ ਸਜ਼ਾਵਾਂ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਵਾਸਤੇ ਸਿੱਖ ਜਥੇਬੰਦੀਆਂ ਵੱਲੋਂ ਸੰਘਰਸ਼ ਲਗਾਤਾਰ ਜਾਰੀ ਹੈ। ਅੱਜ ਵੀ ਜਥੇਬੰਦੀਆਂ ਦੇ ਵੱਲੋਂ ਨਵੇਂ ਪੈਂਤੜੇ ਉਲੀਕੇ ਜਾ ਰਹੇ ਨੇ ਕਿ ਸਰਕਾਰ ਦੇ ਉੱਪਰ ਪ੍ਰਭਾਵ ਬਣਾਉਣ ਵਾਸਤੇ, ਸਰਕਾਰ ਦੇ ਬੋਲੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਵਾਸਤੇ ਕਿਸ ਤਰੀਕੇ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੰਘਰਸ਼ ਨੂੰ ਤੇਜ਼ ਕਰਨ ਦੀ, ਤਿੱਖਾ ਕਰਨ ਦੀ ਜ਼ਰੂਰਤ ਹੈ। ਸਾਡੇ ਨਾਲ ਪ੍ਰੋਫੈਸਰ ਬਲਜਿੰਦਰ ਸਿੰਘ ਜੀ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਸ ਤਰੀਕੇ ਦਾ ਜਿਹੜਾ ਅਗਲਾ ਪੈਂਤੜਾ ਰਹੇਗਾ, ਕਿਸ ਤਰੀਕੇ ਦੇ ਨਾਲ ਸਿੱਖ ਜਥੇਬੰਦੀਆਂ ਦੇ ਵੱਲੋਂ ਸਰਕਾਰ ਦੇ ਉੱਪਰ ਪ੍ਰਭਾਵ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਜੀ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਸਵਾਲ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਪ੍ਰੈਸ ਵਾਰਤਾਲਾਪ ਕੀਤਾ ਗਿਆ ਹੈ, ਤਾਂ 6 ਫਰਵਰੀ ਦਾ ਪ੍ਰੋਗਰਾਮ ਦਿੱਤਾ ਗਿਆ ਹੈ ਗੁਰਦੁਆਰਾ ਅੰਬ ਸਾਹਿਬ ਦਾ, ਤਾਂ ਪੂਰੀ ਰੂਪਰੇਖਾ ਕਿਸ ਤਰ੍ਹਾਂ ਦੀ ਰਹਿਣ ਵਾਲੀ ਹੈ? ਦੇਖੋ, ਸਾਡੇ ਸਾਹਮਣੇ ਬਹੁਤ ਵੱਡੀ ਇੱਕ ਦੁਬਿਧਾ ਹੈ ਕਿ ਭਾਰਤ ਦਾ ਸੰਵਿਧਾਨ ਬਾਹਰੋਂ ਦੇਖਣ ਦੇ ਵਿੱਚ ਇੱਕ ਸੈਕੂਲਰ ਨਜ਼ਰ ਆਉਂਦਾ ਹੈ। ਜਿਸ ਵੇਲੇ ਇਹਨਾਂ ਨੇ ਦੁਨੀਆ ਦੇ ਸਾਹਮਣੇ ਪੇਸ਼ ਕਰਨਾ ਹੁੰਦਾ ਸੰਵਿਧਾਨ, ਇਹ ਬੜਾ ਸੈਕੂਲਰ ਨਜ਼ਰ ਆਉਂਦਾ ਹੈ, ਲੇਕਿਨ ਜਿਸ ਵੇਲੇ ਵਰਤਾਰੇ ਦੀ ਗੱਲ ਆਉਂਦੀ ਹੈ, ਇਹਦੀ ਪ੍ਰੈਕਟੀਕਲ ਇੰਪਲੀਮੈਂਟੇਸ਼ਨ ਦੀ ਗੱਲ ਆਉਂਦੀ ਹੈ, ਤੇ ਵਿਸ਼ੇਸ਼ ਤੌਰ ਤੇ ਸਿੱਖਾਂ ਦੀ ਜੇ ਮੈਂ ਗੱਲ ਕਰਾਂ, ਇਹ ਡਿਸਕ੍ਰਿਮੀਨੇਟਰੀ ਹੈ। ਇਹ ਸੰਵਿਧਾਨ ਸਾਡਾ ਕਤਲ ਕਰਦਾ ਹੈ, ਇਹ ਸੰਵਿਧਾਨ ਸਾਡਾ ਖੂਨ ਚੂਸਦਾ ਹੈ। ਇਹ ਅੱਜ ਦਾ ਨਹੀਂ ਹੈ, ਬੜੀ ਲੰਬੀ ਦਾਸਤਾਨ ਹੈ। ਜਿੱਥੇ ਤੱਕ ਮੈਂ ਗੱਲ ਕਰਾਂ ਬੰਦੀ ਸਿੰਘਾਂ ਦੀ ਰਿਹਾਈ ਨਾਲ ਸੰਬੰਧਿਤ, ਕੌਨਸਟੀਟਿਊਸ਼ਨ ਦੇ ਵਿੱਚ ਇਹੋ ਜਿਹੇ ਪ੍ਰੋਵੀਜ਼ਨਸ ਨੇ ਜਿਹਦੇ ਅਧੀਨ ਅਗਰ ਸਰਕਾਰ ਨਿਰਪੱਖ ਹੋ ਕੇ ਚਲੇ ਤਾਂ ਕੋਈ ਸਮੱਸਿਆ ਹੀ ਖੜੀ ਨਹੀਂ ਹੁੰਦੀ। ਲੇਕਿਨ ਕਿਉਂਕਿ ਸਰਕਾਰ ਦਾ ਵਰਤਾਰਾ ਜਿਹੜਾ ਹੈ ਸਿੱਖਾਂ ਦੇ ਪ੍ਰਤੀ ਇਹੋ ਜਿਹਾ ਹੈ ਕਿ ਇਹਨਾਂ ਨੂੰ ਕਰਸ਼ ਕਿਵੇਂ ਕਰਨਾ ਹੈ, ਇਹਨਾਂ ਨੂੰ ਖਤਮ ਕਿਵੇਂ ਕਰਨਾ ਹੈ, ਉਹਦੇ ਚੱਲਦਿਆਂ ਜਿਹੜੇ ਸੰਵਿਧਾਨ ਦੇ ਪ੍ਰੋਵੀਜ਼ਨਸ ਨੇ ਜਿਹਦੇ ਅੰਡਰ ਗਵਰਨਰ ਨੂੰ ਜੋ ਅਧਿਕਾਰ ਮਿਲੇ ਨੇ, ਉਹ ਗਵਰਨਰ ਆਰਟੀਕਲ 159 ਦੇ ਅੰਡਰ ਆਪਣੀ ਡਿਊਟੀ ਨਹੀਂ ਨਿਭਾ ਰਿਹਾ, ਪ੍ਰੈਜ਼ੀਡੈਂਟ ਆਪਣੀ ਡਿਊਟੀ ਨਹੀਂ ਨਿਭਾ ਰਿਹਾ। ਸੋ ਕੌਨਸਟੀਟਿਊਸ਼ਨਲ ਹੈਡਸ ਜਿਹੜੇ ਨੇ, ਜਿਨ੍ਹਾਂ ਨੇ ਕਿ ਸੰਵਿਧਾਨ ਦੀ ਸਪਿਰਿਟ ਦੇ ਮੁਤਾਬਕ ਲੋਕਾਂ ਨੂੰ ਇਨਸਾਫ ਦੇਣਾ ਹੈ, ਉਹ ਚੀਜ਼ਾਂ ਨਹੀਂ ਹੋ ਰਹੀਆਂ। ਪਿਛਲੇ ਦਿਨੀ ਤੁਸੀਂ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਸੀ, ਵਾਰਤਾਲਾਪ ਹੋਇਆ ਸੀ, ਇੱਕ ਮੀਟਿੰਗ ਹੋਈ ਸੀ, ਕੀ ਲੱਗਦਾ ਹੈ ਉਹਦਾ ਕੋਈ ਸਿੱਟਾ ਨਹੀਂ ਨਿਕਲਿਆ? ਦੇਖੋ, ਉਸ ਵੇਲੇ ਤਾਂ ਗਵਰਨਰ ਦੀ ਜਿਹੜੀ ਬਾਡੀ ਲੈਂਗੁਏਜ ਸੀ, ਜੋ ਉਹਨਾਂ ਨੇ ਸ਼ਬਦ ਇਸਤੇਮਾਲ ਕੀਤੇ, ਉਹਦੇ ਮੁਤਾਬਕ ਉਹਨਾਂ ਨੇ ਭਰੋਸਾ ਦਿਵਾਇਆ, ਵਿਸ਼ਵਾਸ ਦਿਵਾਇਆ ਕਿ ਜੀ
25 ਸਾਲ ਤੋਂ ਵੱਧ ਵਾਲੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕਰਤਾ ਜਾਏਗਾ। ਹੁਣ ਜੇ ਕਿ ਕੌਂਸਟੀਟਿਊਸ਼ਨ ਦਾ ਹੈੱਡ, ਇੱਕ ਗਵਰਨਰ ਸਟੇਟ ਦਾ ਹੈੱਡ ਜਿਹਨੇ ਕਿ ਕੌਂਸਟੀਟਿਊਸ਼ਨ ਦੀ ਸਹੁੰ ਚੁੱਕੀ ਹੁੰਦੀ ਹੈ, ਔਰ ਅਗਰ ਉਹ ਵਿਅਕਤੀ ਵਿਸ਼ਵਾਸ ਦਿਵਾਵੇ ਤਾਂ ਫਿਰ ਬੰਦਾ ਸੋਚਦਾ ਕਿ ਸ਼ਾਇਦ ਵਿੱਚ ਸਾਡੀ ਗੱਲ ਬਣ ਗਈ। ਲੇਕਿਨ ਅੱਜ 23 ਦਿਨ ਹੋ ਗਏ ਨੇ, 11 ਜਨਵਰੀ ਨੂੰ ਮੈਮੋਰੰਡਮ ਦਿੱਤਾ ਸੀਗਾ ਅਤੇ ਅੱਜ 3 ਫਰਵਰੀ ਹੋ ਗਈ ਹੈ। ਉਹ ਇਸ ਦੌਰਾਨ ਅਸੀਂ ਉਹਨਾਂ ਨੂੰ ਇੱਕ ਰਿਮਾਈਂਡਰ ਵੀ ਦੇ ਚੁੱਕੇ ਨੇ। ਵਕੀਲਾਂ 6 ਵਕੀਲਾਂ, ਟੌਪ ਦੇ ਵਕੀਲਾਂ ਨੇ ਇੱਕ ਰਿਮਾਈਂਡਰ ਵੀ ਭੇਜਿਆ ਉਸ ਦਾ ਰੈਫਰੈਂਸ ਦੇ ਕੇ, ਲੇਕਿਨ ਅੱਜ ਤੱਕ ਕੋਈ ਗੱਲ ਨਹੀਂ। ਸੋ ਗਵਰਨਰ ਵਾਸਤੇ ਇੰਨੀਆਂ ਜ਼ਬਰਦਸਤ ਪਾਵਰਸ ਨੇ ਅੰਡਰ ਆਰਟੀਕਲ 161 ਕਿ ਸਵੀਪਿੰਗ ਰਾਈਟਸ ਨੇ। ਸਵੀਪਿੰਗ ਰਾਈਟਸ ਦਾ ਮਤਲਬ ਹੁੰਦਾ ਕਿ ਉਹਨੂੰ ਈਵਨ ਕੋਰਟ ਕੋਲੋਂ ਪੁੱਛਣ ਦੀ ਲੋੜ ਨਹੀਂ, ਉਹਨੂੰ ਕਿਸੇ ਮੁੱਖ ਮੰਤਰੀ ਕੋਲ ਪੁੱਛਣ ਦੀ ਲੋੜ ਨਹੀਂ, ਉਹਨੂੰ ਕਹਿੰਦੇ ਸਵੀਪਿੰਗ ਰਾਈਟਸ, ਔਰ ਉਹ ਵਰਤੋਂ ਕਰਕੇ ਬੰਦਿਆਂ ਦੀ ਰਿਹਾਈ ਕਰ ਸਕਦਾ ਹੈ। ਔਰ ਉਹਦੇ ਵਾਸਤੇ ਉਹ ਕਿਸੇ ਨੂੰ ਵੀ ਜਵਾਬ ਦੇ ਨਹੀਂ ਹੈਗਾ, ਨਾ ਸੁਪਰੀਮ ਕੋਰਟ ਨੂੰ ਨਾ ਹਾਈ ਕੋਰਟ ਨੂੰ। ਗਵਰਨਰ ਕੋਲ ਕੌਂਸਟੀਟਿਊਸ਼ਨ ਵਿੱਚ ਅੰਡਰ 161 ਇੰਨੀਆਂ ਪਾਵਰਸ ਨੇ, ਅਤੇ ਪ੍ਰੈਜ਼ੀਡੈਂਟ ਕੋਲ ਆਰਟੀਕਲ 72 ਦੇ ਅੰਡਰ ਇੰਨੀਆਂ ਵਾਸਟ ਪਾਵਰਸ ਨੇ ਕਿ ਉਹ ਬੰਦਾ ਜਿਹੜਾ ਕਿ ਫਾਂਸੀ ਦੇ ਤਖਤੇ ਲਟਕਣਾ ਨਾ, ਉਹਨੂੰ ਵੀ ਥੱਲੇ ਲਿਆ ਸਕਦਾ, ਉਹਨੂੰ ਰਿਹਾ ਕਰ ਸਕਦਾ ਹੈ। ਲੇਕਿਨ ਸਿੱਖਾਂ ਦੇ ਕੇਸ ਵਿੱਚ ਇਸ ਪ੍ਰਕਾਰ ਦਾ ਵਰਤਾਰਾ ਨਹੀਂ ਹੈ। ਸਿੱਖਾਂ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਅਸੀਂ ਸੋਚਦੇ ਸੀਗੇ ਕਿ ਸ਼ਾਇਦ ਜਿਹੜਾ ਹੈ ਗਵਰਨਰ ਇਸ ਬਾਰੇ ਕੁਝ ਕਰੇਗਾ, ਲੇਕਿਨ ਅਸੀਂ ਅੱਜ ਮਜਬੂਰ ਹੋ ਕਰਕੇ ਸਾਨੂੰ 6 ਫਰਵਰੀ ਦਾ ਜਿਹੜਾ ਦਿਹਾੜਾ ਚੁਣਨਾ ਪਿਆ। ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਵੱਲੋਂ ਮਿਲੇ ਹੋਏ ਆਦੇਸ਼ਾਂ ਮੁਤਾਬਕ, ਨਿਰਦੇਸ਼ਾਂ ਮੁਤਾਬਕ, ਉਹਨਾਂ ਦੇ ਹੁਕਮ ਦੇ ਮੁਤਾਬਕ ਅਸੀਂ 6 ਫਰਵਰੀ ਨੂੰ ਸਾਰੀਆਂ ਪੰਥਕ ਧਿਰਾਂ ਨੂੰ ਇੱਕ ਵਾਰੀ ਫਿਰ ਆਵਾਜ਼ ਮਾਰੀ ਹੈ ਕਿ ਤੁਸੀਂ ਆਓ, ਪੰਥਕ ਇਕੱਤਰਤਾ ਵਿੱਚ ਸ਼ਾਮਿਲ ਹੋਵੋ, ਅਸੀਂ ਆਪਣੇ ਡਿਫਰੈਂਸਿਸ ਨੂੰ ਇੱਕ ਪਾਸੇ ਰੱਖ ਦਈਏ। ਪ੍ਰੋਫੈਸਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਰਾਜਪਾਲ ਕੋਲ ਅਧਿਕਾਰ ਹੁੰਦਾ ਹੈ, PM ਮੋਦੀ ਕੋਲ ਅਧਿਕਾਰ ਨੇ ਕਿ ਉਹ ਬੰਦੀ ਸਿੰਘਾਂ ਦੀ ਡਾਇਰੈਕਟਲੀ ਰਿਹਾਈ ਕਰਵਾ ਸਕਦੇ ਨੇ, ਪਰ ਉਹ ਇਸ ਮਸਲੇ ਨੂੰ ਲੈ ਕੇ ਸੁਹਿਰਦ ਨਹੀਂ। ਫਿਰ ਕਿਤੇ ਨਾ ਕਿਤੇ ਜਿਹੜਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਫਿਰ ਉਹ ਲੱਗਦਾ ਇਹਨੇ ਕਿ ਉਹ ਵੀ ਦੋਸ਼ੀ ਹੈ ਜਾਂ ਫਿਰ ਇਕੱਲਾ ਕੇਂਦਰ ਸਰਕਾਰ ਹੀ ਇਹਦੇ ਵਿੱਚ ਦੋਸ਼ੀ ਹੈ? ਦੇਖੋ, ਇੱਕ ਗੱਲ ਤੁਹਾਨੂੰ ਕਲੀਅਰ ਕਰਦੇ ਹਾਂ, ਚਾਹੇ ਦਿੱਲੀ ਸਰਕਾਰ ਹੋਏ ਚਾਹੇ ਕੇਂਦਰ ਦੀ ਸਰਕਾਰ ਹੋਵੇ, ਜਿਹੜੀ ਸਟੇਟ ਦੀ ਪਾਲਿਸੀ ਹੈ ਨਾ, ਜਿਹੜੇ ਪਰਮਾਨੈਂਟ ਜਿਹੜੀ ਸਰਕਾਰ ਹੈ ਉਹ ਹੈਗੀ ਬਿਊਰੋਕ੍ਰੇਸੀ ਕੋਲ, IAS ਐਂਡ IPS ਲੌਬੀ। ਚਾਹੇ ਉਹ ਕਾਂਗਰਸ ਹੋਏ, ਵਰਤਾਰਾ ਸਾਰਿਆਂ ਦਾ ਇੱਕੋ ਜਿਹਾ ਹੈ ਕਿ ਸਿੱਖਾਂ ਨੂੰ ਇਨਸਾਫ ਨਹੀਂ ਦੇਣਾ। ਤਾਂ ਕੇਂਦਰ ਸਰਕਾਰ ਭਾਜਪਾ, ਮੈਂ ਕਹਿੰਦਾ ਕਿ ਭਾਜਪਾ ਕੋਲ ਅੱਜ ਸਿੱਖ ਜਿਹੜਾ ਚੋਣਾਂ ਦੇ ਮਾਹੌਲ ਨੂੰ ਦੇਖਦੇ ਭੱਜ ਜਾ ਰਿਹਾ ਹੈ ਕਿ ਭੱਜ ਕੇ ਲੈ ਲਓ, ਜੋ ਮਿਲ ਸਕਦਾ ਲੈ ਲਓ। ਬੁੱਧੀ ਭ੍ਰਿਸ਼ਟ ਹੋ ਗਈ ਹੈ ਕਿ ਭਾਜਪਾ ਕੋਲ ਭੱਜ ਕੇ ਜਾ ਰਹੇ ਨੇ, ਕੋਈ ਕਿਧਰੇ ਭੱਜ ਕੇ ਜਾ ਰਿਹਾ। ਭਾਵ ਕਹਿਣ ਦਾ ਭਈ ਅਸੀਂ ਕਹਿੰਦੇ ਹਾਂ ਤੁਸੀਂ ਭੱਜ ਕੇ ਜਾ ਰਹੇ ਹੋ, ਘੱਟੋ ਘੱਟ ਉਹਨਾਂ ਨੂੰ ਇਹ ਤਾਂ ਕਹੋ ਕਿ ਚੋਣਾਂ ਤੋਂ ਪਹਿਲਾਂ ਬੰਦੀ ਸਿੰਘ ਰਿਹਾ ਕਰੋ, ਚੋਣਾਂ ਤੋਂ ਪਹਿਲਾਂ ਬੇਅਦਬੀਆਂ ਦਾ ਸਾਨੂੰ ਇਨਸਾਫ ਦਿਓ। ਮਨਜਿੰਦਰ ਸਿੰਘ ਸਿਰਸਾ ਦਾ ਅੱਜ ਪ੍ਰੈਸ ਵਾਰਤਾਲਾਪ ਸੀ, ਉਹ ਪ੍ਰੈਸ ਵਾਰਤਾਲਾਪ ਦੌਰਾਨ ਕਹਿੰਦੇ ਨੇ ਕਿ ਬਾਦਲ ਦਲ ਦਾ ਪੱਲਾ ਛੱਡਣ ਦਾ ਮੇਰਾ ਜਿਹੜਾ ਅਸਲ ਮਕਸਦ ਸੀ ਉਹ ਬੰਦੀ ਸਿੰਘਾਂ ਦੀ ਰਿਹਾਈ ਸੀ, ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਵਾਉਣਾ ਸੀ। ਲੱਗਦਾ ਕਿ ਮਨਜਿੰਦਰ ਸਿੰਘ ਸਿਰਸਾ ਜਿਹੜੇ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਆ, ਇਹ ਕੇਵਲ ਜਿਹੜੇ ਇਹ ਵਿਅਕਤੀ ਨਾ ਡਬਲ ਸਟੈਂਡਰਡ ਵਿੱਚ ਮਾਹਿਰ ਨੇ, ਪਤਾ ਨਹੀਂ ਕਿੱਥੋਂ ਟ੍ਰੇਨਿੰਗ ਲੈ ਕੇ ਆਏ ਨੇ। ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨਹੀਂ ਹੈਗੇ, ਇਹ ਲੋਕ ਸਰਕਾਰਾਂ ਦੇ ਸਿੱਖ ਨੇ। ਡਬਲ ਸਟੈਂਡਰਡ, ਟ੍ਰਿਪਲ ਸਟੈਂਡਰਡ, ਜਿੱਥੇ ਗਏ ਉਹੋ ਜਿਹੀ ਬੋਲੀ। ਇਹ ਕਲਗੀਧਰ ਪਾਤਸ਼ਾਹ ਨੂੰ ਖੁਸ਼ ਨਾ ਕਰਦੇ ਨੇ, ਇਹ ਆਪਣੇ ਮਾਸਟਰਸ ਨੂੰ ਖੁਸ਼ ਕਰਦੇ ਨੇ। ਉਹ ਬੋਲੀ ਬੋਲੋ ਜਿਹਦੇ ਨਾਲ ਕਿ ਸਾਨੂੰ ਥਾਪੜਾ ਮਿਲੇ, ਕਿਹਦੇ ਕੋਲੋਂ? ਭਾਜਪਾ ਕੋਲੋਂ, ਹਾਕਮਾਂ ਕੋਲੋਂ, ਹਕੂਮਤ ਕੋਲੋਂ ਥਾਪੜਾ ਲੱਗਣਾ। ਸੋ ਕਹਿਣ ਤੋਂ ਭਾਵ ਹੈ ਕਿ ਅਗਰ ਗਊ ਦੀ ਹੱਤਿਆ ਕਰਨ 'ਤੇ ਉਮਰ ਕੈਦ ਦੇ ਕਾਨੂੰਨ ਬਣ ਸਕਦੇ ਨੇ ਇੰਡੀਆ ਵਿੱਚ, ਤੁਹਾਡੇ ਮੈਂ ਸ਼ਰੋਤਿਆਂ ਨੂੰ ਦੱਸ ਦਿਆਂ ਗੱਲ, ਇੰਡੀਆ ਵਿੱਚ 2013-14 ਵਿੱਚ ਜਿਸ ਮੋਦੀ ਸਰਕਾਰ ਬਣੀ ਸੀਗੀ, ਸਭ ਤੋਂ ਪਹਿਲਾ ਕਾਨੂੰਨ ਬਣਿਆ ਸੀਗਾ, ਜੇ ਕੋਈ ਗਊ ਦੀ ਮਾਰੇਗਾ ਤਾਂ ਉਸਨੂੰ ਉਮਰ ਕੈਦ ਹੈ, 20 ਸਾਲ ਦੀ ਕੈਦ। ਅਤੇ ਬਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਜਿਹੜਾ ਅੱਗ ਲਾਏਗਾ, ਚੋਰੀ ਕਰੇਗਾ, ਉਹਦੇ ਵਾਸਤੇ ਉਮਰ ਕੈਦ ਨਹੀਂ। ਮੈਂ ਭਾਜਪਾ ਦੇ ਵਿੱਚ ਬੈਠੇ ਸਿੱਖਾਂ ਨੂੰ ਕਹਿੰਦਾ, ਮਾਈਨੋਰਿਟੀ ਕਮਿਸ਼ਨ ਵਾਲਿਆਂ ਨੂੰ ਕਹਿੰਦਾ, ਜਿਹੜੇ ਬੈਠੇ ਨੇ, ਭਾਈ ਤੁਸੀਂ ਜੇ ਭਾਜਪਾ ਜਾ ਰਹੇ ਹੋ, ਉਹਨਾਂ ਕੋਲ ਇੱਕ ਕਾਨੂੰਨ ਬਣਾ ਕੇ ਲੈ ਆਓ ਕਿ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੇਗਾ ਉਹਨੂੰ ਉਮਰ ਕੈਦ, ਉਹਨੂੰ ਸਜ਼ਾਏ ਮੌਤ। ਮੈਂ ਕਹਾਂਗਾ ਭਾਜਪਾ ਨੇ ਬਹੁਤ ਚੰਗਾ ਕੰਮ ਕਰਤਾ। ਗੁਰੂ ਗ੍ਰੰਥ ਸਾਹਿਬ ਵਾਲੇ ਜੋ ਕੋਈ ਇੱਦਾਂ ਕਰੇਗਾ ਤੇ ਅਸੀਂ ਕਹਾਂਗੇ ਬਹੁਤ ਵਧੀਆ ਕੀਤਾ, ਲੇਕਿਨ ਨਹੀਂ, ਐਸਾ ਹੋਏਗਾ ਨਹੀਂ। ਗਊ ਦੇ ਵਾਸਤੇ ਕਾਨੂੰਨ ਬਣ ਸਕਦਾ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ, ਬੰਦੀ ਸਿੰਘਾਂ ਦੇ ਬਾਰੇ ਇਹੋ ਜਿਹੇ ਕਾਨੂੰਨ ਹਿੰਦੁਸਤਾਨ 'ਚ ਨਹੀਂ ਬਣਨਗੇ ਜਦ ਤੱਕ ਸਾਨੂੰ ਸਾਡਾ ਆਪਣਾ ਰਾਜ ਭਾਗ ਨਹੀਂ ਮਿਲੇਗਾ,
ਤਦ ਤੱਕ ਮੈਂ ਸਮਝਦਾ ਅਸੀਂ ਸੁਰੱਖਿਅਤ ਨਹੀਂ ਹੈਗੇ। ਪ੍ਰੋਫੈਸਰ ਸਾਹਿਬ, ਇੱਕ ਸਮੁੱਚਾ ਜਿਹਾ ਸਵਾਲ ਹੈ। ਰਵਾਇਤੀ ਪਾਰਟੀਆਂ ਦੇ ਲੀਡਰਾਂ ਦੀ ਗੱਲ ਕੀਤੀ ਜਾਵੇ, ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਆ ਜਾਂਦੀ ਹੈ, ਜਿਹੜਾ ਪੰਜਾਬ ਅਤੇ ਪੰਥ ਦੀਆਂ ਹਤੈਸ਼ੀ ਮੰਗਾਂ ਵਾਸਤੇ ਲੰਮੇ ਸਮੇਂ ਤੋਂ ਸੰਘਰਸ਼ ਕਰਦਾ ਰਿਹਾ ਹੈ। ਅੱਜ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਂਦੀ ਹੈ, ਇਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਲੀਡਰ ਹੈ ਜਿਹੜਾ ਪੰਜਾਬ ਦੇ ਜਾਂ ਸਿੱਖਾਂ ਦੇ ਮਸਲਿਆਂ ਨੂੰ ਲੈ ਕੇ ਸੁਹਿਰਦ ਨਜ਼ਰ ਆਉਂਦਾ ਹੈ ਤੁਹਾਨੂੰ? ਦੇਖੋ ਜੀ, ਕਹਿੰਦੇ ਲਾਲਚ ਬੜੀ ਬੁਰੀ ਬਲਾ ਹੈਗੀ ਹੈ। ਇਹ ਲੋਕ ਸਿਆਸੀ ਲਾਲਚ, ਸਿਆਸੀ ਮੋਹ ਦੇ ਵਿੱਚ ਇਹ ਗਲਤਾਨ ਹੋ ਚੁੱਕੇ ਨੇ। ਹੋਰ ਇਹਨਾਂ ਨੂੰ ਸਿਰਫ ਤੇ ਸਿਰਫ ਸੱਤਾ ਚਾਹੀਦੀ। ਮੈਂ ਪਹਿਲਾਂ ਵੀ ਕਈ ਗੱਲ ਕੀਤੀ ਹੈ ਕਿ ਲੋਕ ਸਭਾ ਦੇ ਵਿੱਚ ਜਿਸ ਵੇਲੇ ਅਕਾਲੀ ਦਲ ਦੇ ਨੁਮਾਇੰਦੇ ਜਾਂਦੇ ਨੇ ਜਾਂ ਇਹ ਪੰਜਾਬ ਅਸੈਂਬਲੀ ਵਿੱਚ ਜਾਂਦੇ ਨੇ, ਉੱਥੇ ਕਦੀ ਇਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਜਾਂ ਸਿੱਖਾਂ ਨੂੰ ਇਨਸਾਫ ਦੇਣ ਬਾਰੇ ਕਦੀ ਕੋਈ ਗੱਲ ਕੀਤੀ ਹੈ? 2015 ਤੋਂ ਬੇਅਦਬੀਆਂ ਹੋ ਰਹੀਆਂ ਨੇ, ਕਦੀ ਉੱਥੇ ਕੋਈ ਮੁੱਦਾ ਉਠਾਇਆ ਗਿਆ ਲੋਕ ਸਭਾ ਦੇ ਵਿੱਚ? ਨਹੀਂ ਉਠਾਉਂਦੇ। ਇਹ ਲੋਕ ਸਿਰਫ ਆਪਣੇ ਸਿਆਸੀ ਮਫਾਦਾਂ ਤੱਕ ਸੀਮਿਤ ਨੇ। ਇਹ ਨਾ ਤਾਂ ਗ੍ਰੰਥ ਨਾਲ ਸਿੰਸੀਅਰ ਨੇ, ਨਾ ਪੰਥ ਨਾਲ ਸਿੰਸੀਅਰ ਨੇ, ਨਾ ਹੀ ਬੰਦੀ ਸਿੰਘਾਂ ਨਾਲ ਸਿੰਸੀਅਰ ਨੇ। ਇਹ ਇਹੋ ਹੀ ਅਕਾਲੀ ਦਲ ਹੈ ਜਿਸ ਨੇ ਕਿ ਸੁਮੇਧ ਸੈਣੀ ਨੂੰ ਡੀਜੀਪੀ ਬਣਾਇਆ ਸੀਗਾ, ਠੀਕ ਹੈ। ਔਰ ਉਸੇ ਡੀਜੀਪੀ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਨੂੰ ਮਾਰਿਆ, ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੇ ਮਾਸੜ ਨੂੰ ਮਾਰਿਆ, ਔਰ ਅਣਮਨੁੱਖੀ ਤਸੀਹੇ ਦੇ ਕਰਕੇ ਕਤਲ ਕੀਤਾ। ਅੱਜ ਇਹ ਕਿਵੇਂ ਕਹਿੰਦੇ ਨੇ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਕਰੋ? ਇਹਨਾਂ ਦਾ ਬਾਹਰਲਾ ਮੁਖੌਟਾ ਤੇ ਅੰਦਰਲਾ ਇਹਨਾਂ ਦਾ ਵੱਖਰਾ ਵੱਖਰਾ ਹੈ। ਸਾਨੂੰ ਯਕੀਨ ਨਹੀਂ ਕਰਨਾ ਚਾਹੀਦਾ। ਸੁਖਪਾਲ ਖਹਿਰਾ ਦੀ ਗੱਲ ਕਰੀਏ ਤੇ ਯੂਆਪਾ ਦੇ ਮਸਲੇ ਤੇ ਲਗਾਤਾਰ ਉਹ ਨੌਜਵਾਨਾਂ ਦੇ ਹੱਕ ਦੇ ਵਿੱਚ ਨਿੱਤਰਦੇ ਰਹੇ ਨੇ। ਅੱਜ ਸੁਖਪਾਲ ਖਹਿਰਾ ਕਾਂਗਰਸ ਦੇ ਹੋ ਚੁੱਕੇ ਨੇ। ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਮੌਜੂਦਾ ਦੌਰ ਦੇ ਵਿੱਚ ਇਹ ਦਲ ਬਦਲੂ ਨੇ, ਇਹਨਾਂ ਦੀ ਮਾਨਸਿਕਤਾ ਸਥਿਰ ਨਹੀਂ ਹੈਗੀ। ਇਹ ਸਮੇਂ ਦੇ ਨਾਲ ਆਪਣੇ ਬਿਆਨ ਬਦਲ ਲੈਂਦੇ ਨੇ। ਉਹ ਆਪਣੇ ਜਿਹੜੇ ਮੁੱਦੇ ਹੀ ਯੂਏਪੀਏ ਦੇ ਅੰਦਰ ਮੁੰਡੇ ਅੰਦਰ ਕਰਨੇ ਨੇ, ਜਿਹੜੇ ਮੁੱਦੇ ਚੁੱਕੇ ਜਾਂਦੇ ਉਹ ਫਿਰ ਆਪਣੇ ਨਿੱਜੀ ਸਵਾਰਥ ਵਾਸਤੇ ਚੁੱਕੇ ਜਾਂਦੇ ਨੇ। ਇਹ ਲੋਕ ਜੇ ਸੱਤਾ ਵਿੱਚ ਆਣਗੇ ਇਹਨਾਂ ਦੀ ਬੋਲੀ ਹੋਰ ਹੈ, ਸੱਤਾ ਤੋਂ ਬਾਹਰ ਆਣਗੇ ਇਹਨਾਂ ਦਾ ਸਿਧਾਂਤ ਕੁਝ ਹੋਰ ਹੈ। ਇਸ ਕਰਕੇ ਸਾਨੂੰ ਯਕੀਨ ਨਹੀਂ ਕਰਨਾ ਚਾਹੀਦਾ ਇਹਨਾਂ ਤੇ। ਪ੍ਰੋਫੈਸਰ ਬਲਜਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਦਾਅਵਾ ਹੈ ਕਿ ਮਨੁੱਖੀ ਅਧਿਕਾਰਾਂ ਦੇ ਔਰ ਜਿਹੜੇ ਅਮਨ ਪਸੰਦ ਲੋਕ ਨੇ ਉਹ ਲਗਾਤਾਰ ਜਿਹੜੇ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਦੇ ਮਸਲਿਆਂ ਵਾਸਤੇ ਜੂਝਦੇ ਪਏ ਨੇ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਰਿਹਾ ਕਰਵਾਉਣ ਵਾਸਤੇ ਅੱਜ ਵੀ ਆਪਣੇ ਫੈਸਲੇ ਦੇ ਉੱਪਰ ਅਟਲ ਨੇ। ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਜਥੇਬੰਦੀਆਂ ਵੱਲੋਂ, ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿਸ ਤਰ੍ਹਾਂ ਦੇ ਪੈਂਤੜੇ ਉਲੀਕੇ ਗਏ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।